ਕਿਵੇਂ ਗਲਵਾਨ ਵੈਲੀ ਦੇ ਵਿੱਚ ਡੰਡਿਆਂ ਸੋਟਿਆਂ ਦੂਜਿਆਂ ਨਾਲ ਉਹਨਾਂ ਨੇ ਚੀਨਿਆਂ ਨੇ ਜਿਸ ਕਿਸਮ ਦੇ ਵੀ ਇਹਨਾਂ ਦੇ 20 ਫੌਜੀ ਅਫਸਰ ਜਿਹੜਾ ਇੱਕ ਉਹਨਾਂ ਦਾ ਕਮਾਂਡਰ ਸੀ ਉਹਦੇ ਸਮੇਤ ਔਰ ਜਵਾਨ ਮਾਰੇ। 15 ਤੋਂ 20 ਉਹਨਾਂ ਨੇ ਜਿਨ੍ਹਾਂ 'ਚ ਅਗੇਨ ਆਫਿਸਰ ਸੀ ਪ੍ਰਿਜ਼ਨਰ ਆਫ ਵਾਰ ਬਣਾਏ ਜਿਨ੍ਹਾਂ ਨੂੰ ਉਹਨਾਂ ਨੇ ਬਾਅਦ 'ਚ ਵਾਪਸ ਕੀਤਾ। ਹੁਣ ਅਜੇ ਜਿਹੜੇ ਬਣਾਏ ਨਹੀਂ 4 ਸਾਲ ਦੀ ਟ੍ਰੇਨਿੰਗ ਦੇਣੇ ਉਹਨੂੰ ਤਾਂ ਤੁਸੀਂ ਅਗਨੀ ਵੀਰ ਬਣਾਤਾ ਹੈ ਤੇ ਜਿਹੜੇ ਤੁਹਾਡੇ ਵੀਰ ਅਗਨੀ ਵੀਰ ਜਿਹੜੇ ਅੱਗ ਨਾਲ ਖੇਡੇ ਉਹਨਾਂ ਨੂੰ ਯਾਦ ਕਰ ਲਓ। ਇੰਨਾ ਖੌਫ ਇਹਨਾਂ ਦੇ ਵਿੱਚ ਚੀਨ ਦਾ ਹੈ। ਇਹਨਾਂ 2 ਸਾਲਾਂ 'ਚ ਨਾ ਪ੍ਰਾਈਮ ਮਿਨਿਸਟਰ ਨੇ ਨਾ ਉਹਨਾਂ ਦੇ ਹੋਮ ਮਿਨਿਸਟਰ ਨੇ ਨਾ ਡਿਫੈਂਸ ਮਿਨਿਸਟਰ ਨੇ ਨਾ ਕਿਸੇ ਫੌਜੀ ਜਰਨਲ ਨੇ ਇਹ ਕਿਹਾ ਹੀ ਨਹੀਂ ਹੈ ਕਿ ਚੀਨ ਨੇ ਇੰਡੀਆ ਤੇ ਜਿਹੜਾ LAC 'ਚ ਸਾਡੀ ਟੈਰੀਟਰੀ ਖੋਈ ਹੈ। ਹੁਣ ਪਿਛਲੇ 3 ਸਾਲ ਤੋਂ ਜਿਹੜਾ ਉਹ ਡੋਕਲਾਮ ਲਫ਼ਜ਼ ਨਹੀਂ ਸੁਣਨ 'ਚ ਆਉਂਦਾ, ਨਹੀਂ ਤਾਂ ਇਹਨਾਂ ਦਾ ਮੀਡੀਆ ਜਾਂ ਦੂਜਾ ਨੈਰੇਟਿਵ ਬਣਾ ਰਿਹਾ ਸੀ ਪਤਾ ਨਹੀਂ ਡੋਕਲਾਮ 'ਚ ਇਹਨਾਂ ਨੇ ਚੀਨ ਨੂੰ ਅੱਗੇ ਲਾ ਲਿਆ। ਇਹਨਾਂ ਦੀਆਂ ਆਪਣੀਆਂ ਜਿਹੜੀਆਂ ਰਿਪੋਰਟਸ ਦੱਸਦੀਆਂ ਨੇ ਔਰ ਜਿਹੜੇ ਸੈਟੇਲਾਈਟ ਇਮੇजेस ਨੇ ਕਿ ਚੀਨ ਨੇ ਤਾਂ ਉੱਥੇ ਪਰਮਾਨੈਂਟ ਬੰਕਰ ਹੀ ਨਹੀਂ ਉੱਥੇ ਪਿੰਡ ਵਸਾ ਲਏ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਵਿਸ਼ੇ ਦੇ ਨਾਲ ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਭਾਰਤ ਵਿੱਚ ਘੱਟ ਗਿਣਤੀਆਂ ਦੇ ਜ਼ੁਲਮ ਹਟਾ ਕੇ ਆਪਣੇ ਆਪ ਨੂੰ ਸ਼ੇਰ ਸਮਝਣ ਵਾਲਾ ਭਾਰਤ ਚੀਨ ਦੇ ਸਾਹਮਣੇ ਬੱਕਰੀ ਵਾਂਗ ਮਿਆਂਕਣ ਲੱਗ ਜਾਂਦਾ ਹੈ। ਸੋ 20 ਜੂਨ ਨੂੰ ਗਲਵਾਨ ਵੈਲੀ ਵਿੱਚ ਮਾਰੇ ਗਏ 20 ਭਾਰਤੀ ਫੌਜੀ ਅਫਸਰਾਂ ਤੇ ਜਵਾਨਾਂ ਦੀ ਮੌਤ ਨੂੰ 2 ਸਾਲ ਹੋ ਗਏ ਨੇ। ਸੋ ਭਾਰਤ ਨੇ ਇਸ ਉੱਤੇ ਇੱਕ ਵੀ ਲਫ਼ਜ਼ ਨਹੀਂ ਬੋਲਿਆ। ਸੋ ਸਿਰੇ ਦਾ ਇਹ ਗਿੱਦੀਪੁਣਾ ਨਹੀਂ ਹੈ ਤਾਂ ਹੋਰ ਕੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਵੈਸੇ ਜਿਹੜੇ ਤੁਸੀਂ 2 ਅਲਫਾਜ਼ ਇਸਤੇਮਾਲ ਕੀਤੇ ਮਿਆਂਕਣਾ ਤੇ ਗਿੱਦੀਪੁਣਾ ਜੀ ਇਹਨਾਂ ਦੀ ਠੀਕ ਅੰਗਰੇਜ਼ੀ ਨਹੀਂ ਬਣ ਸਕਦੀ। ਹੁਣ ਇਹ ਮਿਆਂਕਣਾ ਉਹੀ ਸਮਝ ਸਕਦਾ ਹੈ ਜਿਹਨੇ ਦੇਖਿਆ ਕਿ ਭਾਈ ਬੱਕਰੀ ਕੀ ਕਰਦੀ ਹੈ ਕਿਵੇਂ ਉਸ ਦੀ ਆਵਾਜ਼ ਕੀ ਹੁੰਦੀ ਹੈ ਜੀ ਤੇ ਗਿੱਦੀਪੁਣਾ ਹੁਣ ਸ਼ਾਇਦ ਲਫ਼ਜ਼ ਤਾਂ ਗਿੱਦੜ ਤੋਂ ਹੀ ਆਇਆ ਹੋਏਗਾ ਕਿ ਭਾਈ ਉਹ ਕਿਵੇਂ ਦੌੜਦਾ ਹੈ ਕਿਸੇ ਵੀ ਸ਼ੇਰ ਦੀ ਭਬਕਾਰ ਦੇ ਸਾਹਮਣੇ। ਜਿਨ੍ਹਾਂ ਨੇ ਡਿਸਕਵਰੀ ਚੈਨਲ ਤੇ ਗਿੱਦੜ ਦੌੜਦਾ ਦੇਖਿਆ ਉਹੀ ਦੇਖ ਸਕਦਾ ਕਿ ਭਾਈ ਇਹ ਮਿਆਂਕਣਾ ਕੀ ਹੈ ਭੀੜ ਬਣਨਾ ਕੀ ਹੈ ਤੇ ਇਹ ਗਿੱਦੀਪੁਣਾ ਕੀ ਹੈ। ਔਰ ਇਹ ਇਸ ਲਈ ਹੋਰ ਵੀ ਇੰਪੋਰਟੈਂਟ ਹੋ ਜਾਂਦਾ ਹੈ ਕਿ ਵੀ ਇਹ ਜਿਹੜੇ ਜਦੋਂ ਬਹੁਤ ਵਾਰ ਜਿਹੜੇ ਬੁਲੀ ਕਿਸਮ ਦੇ ਹੁੰਦੇ ਨੇ ਉਹ ਆਪਣਿਆਂ ਨੂੰ ਕੁੱਟ ਰਹੇ ਹੁੰਦੇ ਨੇ ਪਰ ਜਦੋਂ ਐਨ ਸਾਹਮਣੇ ਹੁੰਦੇ ਨੇ ਤਾਂ ਫਿਰ ਉਹ ਕਾਵਰਡ ਬਣੇ ਹੁੰਦੇ ਨੇ ਉਹ ਭੱਜੇ ਹੁੰਦੇ ਨੇ ਤੇ ਉਹਦੇ 'ਚ ਫਿਰ ਆਪਣੇ ਵੀ ਕਈ ਵਾਰੀ ਮਾਪਿਓ ਕਹਿੰਦੇ ਨੇ ਘਰ 'ਚ ਹੀ ਸ਼ੇਰ ਹੈ ਬਾਹਰ ਨਹੀਂ ਹੈ। ਹੁਣ ਜੋ ਇਹਨਾਂ ਦਾ ਭਾਰਤ ਦੀ ਬਹੁ ਗਿਣਤੀ ਜਾਂ ਵੱਡ ਗਿਣਤੀ ਦਾ ਵਰਤਾਰਾ ਹੈ ਔਰ ਉਹਨਾਂ ਦੀ ਖਾਸ ਤੌਰ ਤੇ RSS ਜਮਾਤ ਹਿੰਦੂ ਤਵੀਆਂ ਦਾ ਅਕਲੀਅਤਾਂ ਪ੍ਰਤੀ ਘੱਟ ਗਿਣਤੀਆਂ ਪ੍ਰਤੀ ਜਾਂ ਜਿਹੜੇ ਈਵਨ ਹਿੰਦੂ ਧਰਮ 'ਚ ਮੰਨਣ ਵਾਲੇ ਵੀ ਉਹਨਾਂ ਦੇ ਜਿਹੜੇ ਉਸ ਨੈਰੇਟਿਵ ਦੇ ਨਾਲ ਇਤਫਾਕ ਨਹੀਂ ਰੱਖਦੇ ਜਾਂ ਉਹਨਾਂ ਦੇ ਧੱਕੇ ਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਕਿਵੇਂ ਹਰਾਸ ਕੀਤਾ ਜਾਂਦਾ ਹੈ ਉਹਨਾਂ ਨੂੰ ਕਿਵੇਂ ਟਰੋਲ ਕੀਤਾ ਜਾਂਦਾ ਹੈ ਉਹਨਾਂ ਨੂੰ ਕਿਵੇਂ ਦੇਸ਼ ਧਰੋਹੀ ਔਰ ਦੂਸਰਾ ਕੀਤਾ ਜਾਂਦਾ ਹੈ। ਲੇਕਿਨ ਹਕੀਕਤ ਦੇ ਵਿੱਚ ਇਹਨਾਂ ਦਾ ਪੈਟਰੀਓਟਿਜ਼ਮ ਇਹਨਾਂ ਦੀ ਮੁਲਕ ਪ੍ਰਸਤੀ ਜਾਂ ਦੇਸ਼ ਭਗਤੀ ਉਹ ਗਾਇਬ ਹੋ ਜਾਂਦੀ ਹੈ ਜਦੋਂ ਅਸੀਂ ਦੇਖ ਰਹੇ ਹਾਂ ਵੀ ਅੱਜ ਵੀ ਇੱਕ ਸਟੋਰੀ ਹੈ ਕਿ ਸਭ ਤੋਂ ਵੱਡਾ ਪਤਾ ਨਹੀਂ 38,000 ਕਰੋੜ ਦਾ ਜਿਹੜਾ ਬੈਂਕ ਫਰਾਡ ਵਾਲਾ ਇੱਕ ਕਿ ਜੀ ਉੱਥੇ ਛਾਪੇ ਮਾਰੇ ਇੱਥੇ ਮਾਰੇ ਉਹਨਾਂ 'ਚ ਤੁਹਾਨੂੰ ਸਾਰੇ ਹੀ ਇਹ ਹਿੰਦੂ ਤੋਂ ਵੀ ਨਜ਼ਰ ਆਉਣਗੇ। ਉਹ ਤੁਸੀਂ ਸਾਰੀ ਪੂਰੀ ਲਿਸਟ ਦੇਖੋ ਕਿ ਕਿਵੇਂ ਕਿੰਨਾ ਪੈਸਾ ਲੈ ਕੇ ਦੌੜੇ। ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਵੀ 8,000 ਦੇ ਉਹਨਾਂ ਦੀ ਆਪਣੀ ਰਿਪੋਰਟਿੰਗ ਹੈ ਔਰ ਇੱਕ ਗਲੋਬਲ ਜਿਹੜੀ ਆਰਗੇਨਾਈਜੇਸ਼ਨ ਹੈ ਉਹਨੇ ਰਿਪੋਰਟ ਕੀਤਾ ਕਿ 8,000 ਸੁਪਰ ਰਿਚ ਇੰਡੀਅਨ, ਜਦੋਂ ਸੁਪਰ ਰਿਚ ਕਿਹਾ ਜਾਂਦਾ ਉਹ ਕਰੋੜਾਂ ਵਾਲੇ ਨਹੀਂ ਨੇ ਅਰਬਾਂ ਵਾਲੇ ਨੇ, ਉਹ ਇਸ 2022 ਦੇ ਵਿੱਚ ਨਿਕਲ ਕੇ ਬਾਹਰਲੇ ਮੁਲਕਾਂ ਦੇ ਵਿੱਚ ਸੈਟਲ ਹੋ ਰਹੇ ਨੇ। ਔਰ ਇਹ ਸਭ ਤੋਂ ਵੱਡੀ ਫਿਗਰ ਹੈ ਦੁਨੀਆ 'ਚ ਕਿਤੇ ਵੀ ਜਿੱਥੋਂ ਕਿ ਮਨੀ ਦਾ ਐਕਸੋਡਸ ਹੋ ਰਿਹਾ। ਔਰ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਇਹ ਹੈ ਜੀ ਕਿ ਉਹ ਸਟਰੋਂਗ ਪਾਸਪੋਰਟ ਦੇ ਤਲਬਗਾਰ ਨੇ ਔਰ ਉਹ ਸਿਕਿਉਰਿਟੀ ਐਜੂਕੇਸ਼ਨਲ ਐਂਡ ਹੈਲਥ ਇਸ਼ੂਜ਼ ਕਰਕੇ ਆਪਣੇ ਬੱਚਿਆਂ ਨੂੰ ਸਿਕਿਉਰ ਦੇਖਣਾ ਚਾਹੁੰਦੇ ਨੇ। ਹੁਣ ਉੱਥੇ ਤੁਸੀਂ ਉਹਨਾਂ ਦਾ ਪ੍ਰੋਪੇਗੈਂਡਾ ਦੇਖੋ ਉਹਨਾਂ ਨੇ ਕਿਵੇਂ ਉਹ ਇੱਕ ਫਰਾਡੀਆ ਜਿਹਾ ਰਾਮਦੇਵ ਲੰਗੜਾ ਵੀ ਤੇ ਭੈਂਗਾ ਵੀ ਉਹਨੂੰ ਮਲਟੀ ਬਿਲੀਅਨਰ ਬਣਾ ਦਿੱਤਾ। ਉਹਦੀ ਉਹ ਸਵਾਹ ਜਿਹੀ ਤੇ ਹੱਡੀਆਂ ਦਾ ਚੂਰਾ ਵੇਚ ਕੇ ਕਿ ਜੀ ਇਹ
ਜਿਹੜਾ ਇਹ ਪਤੰਜਲੀ ਇਹਨੇ ਬਣਾਤਾ, ਦੂਜਾ ਫੌਜ ਤੱਕ ਉਹਦੀ ਸਪਲਾਈ ਹੈ। ਉਹਨੂੰ ਜਿਹੜਾ ਉਹ ਹੀਰੋ, ਉਹ ਇੱਕ ਹੋਰ ਫਰਾਡੀਆ ਸ਼੍ਰੀ ਰਵੀ ਸ਼ੰਕਰ, ਉਹਨੂੰ ਵੱਡਾ। ਔਰ ਤੁਸੀਂ ਇਹ ਦੇਖੋਗੇ ਵੀ ਇਹ ਸਾਰੇ ਕਿਵੇਂ RSS ਦੇ ਉਸ ਟਰੀ 'ਚ ਫਿੱਟ ਹੁੰਦੇ ਨੇ। ਜਦੋਂ ਕੋਈ ਇਹਨਾਂ ਦੀ ਸੋ ਕਾਲਡ ਸਕੀਮ, ਜਿਹੜਾ RSS ਦਾ ਏਜੰਡਾ ਕਾਫੀ ਚਰਨ ਕਰਨ ਤੋਂ ਬਾਅਦ ਨਿਕਲਦਾ, ਉਹਦਾ ਜਦੋਂ ਵਿਰੋਧ ਸ਼ੁਰੂ ਹੁੰਦਾ ਹੈ ਗਲੀਆਂ ਦੇ ਵਿੱਚ ਜਾਂ ਲੋਕ ਨਿਕਲਦੇ ਨੇ, ਤੇ ਇਹ ਇੱਕ ਇੱਕ ਕਰਕੇ ਫਿਰ ਜਿਹੜੇ ਇਹਨਾਂ ਦੇ ਹਰ ਖੈਮੇ 'ਚ ਬਿਠਾਏ ਹੋਏ ਲੋਕ ਨੇ ਉਹ ਬਾਹਰ ਨਿਕਲ ਆਉਂਦੇ ਨੇ। ਔਰ ਕਿਉਂਕਿ ਮੀਡੀਆ ਉਹੀ ਅਡਾਨੀ ਅੰਬਾਨੀ ਉਹਨਾਂ ਦੀ ਮਲਕੀਅਤ ਹੈ, ਉਸ ਤੇ ਬੈਠ ਕੇ ਫਿਰ ਉਹ ਫਾਇਦੇ ਗਿਣਾ ਰਹੇ ਹੁੰਦੇ ਨੇ ਜੀ, ਇਹਦੇ ਇੰਨੇ ਫਾਇਦੇ, ਇਹਦੇ ਇੰਨੇ ਫਾਇਦੇ। ਇਹੀ ਗੱਲ 3 ਕਿਸਾਨ ਕਾਨੂੰਨਾਂ ਵੇਲੇ ਸੀ। ਬਿਲਕੁਲ। ਹਾਲਾਂ ਸਿੱਖਾਂ ਦਾ ਇੰਨਾ ਕੁ ਦਬਾਅ ਬਣਿਆ ਇੰਟਰਨੈਸ਼ਨਲੀ ਕਿ ਥੁੱਕਿਆ ਚੱਟਣਾ ਪਿਆ ਉਹਨਾਂ ਨੂੰ। ਪਰ ਤੁਸੀਂ ਉਹ 13 ਮਹੀਨਿਆਂ ਦੇ ਪੀਰੀਅਡ 'ਚ ਦੇਖ ਲਓ ਕਿ ਸਾਰੇ ਹੀ ਇਹ ਜਿਹੜਾ ਉਹਨਾਂ ਦਾ ਇਹ ਸਾਰਾ ਉਹਨਾਂ ਨੇ ਸ਼ਿਵ ਜੀ ਦੀ ਬਰਾਤ ਇਕੱਠੀ ਕੀਤੀ ਹੁੰਦੀ ਹੈ, ਉਹ ਸਾਰੇ ਕਿਵੇਂ ਚੀਕਾਂ ਮਾਰ ਰਹੇ ਹੁੰਦੇ ਨੇ ਆ ਕੇ। ਇਹੀ ਗੱਲ ਹੁਣ ਜਦੋਂ ਕਿ ਇਹ ਅਗਨੀ ਪਥ ਔਰ ਅਗਨੀ ਵੀਰ ਆਇਆ ਔਰ ਲੋਕ ਆਮ ਮੱਧ ਪ੍ਰਦੇਸ਼, ਯੂਪੀ, ਬਿਹਾਰ 'ਚ ਬਾਹਰ ਨਿਕਲੇ, ਰਾਮਦੇਵ ਵੀ ਆ ਕੇ ਉਹਦੇ ਫਾਇਦੇ ਗਿਣਾ ਰਿਹਾ ਕਿ ਇਹ ਤਾਂ ਬਹੁਤ ਬਹਾਦਰ ਔਰ ਬੜਾ ਫਲਾਣਾ। ਉਹ ਸ਼੍ਰੀ ਰਵੀ ਸ਼ੰਕਰ ਵੀ ਨਿਕਲ ਆਇਆ। ਇਹਨਾਂ ਦੇ ਉਹ ਜਿਹੜੇ ਈਵਨ ਮਹਿੰਦਰਾ ਇਹ ਉਹ ਜਿਹੜੇ ਫਿਰ ਕਿਉਂਕਿ ਜਿਨ੍ਹਾਂ ਨੂੰ ਇਹਨਾਂ ਨੇ ਫਾਇਦੇ ਪਹੁੰਚਾਏ ਹੁੰਦੇ ਨੇ ਉਹਨਾਂ ਨੂੰ ਵੀ ਕਹਿੰਦੇ ਨੇ ਕਰੋ ਜੀ ਬਿਆਨਬਾਜ਼ੀਆਂ। ਉਹਨਾਂ ਦੇ ਇੰਡਸਟਰੀਲਿਸਟ ਆ ਗਏ, ਬਹੁਤ ਫਾਇਦੇ, ਬਹੁਤ ਫਲਾਣੇ, ਇਹ ਤਾਂ ਬਹੁਤ ਜਿਹੜਾ ਉਹਦੇ ਨਾਲ ਲਹਿਰਾਂ ਬਹਿਰਾਂ ਹੋ ਜਾਣਗੀਆਂ, ਉਹਦੇ ਫਾਇਦੇ ਗਿਣਾ ਰਹੇ ਨੇ। ਹੁਣ ਵਿਦਿਨ ਕੰਟਰੀ ਔਰ ਜਿਹੜਾ ਉਹਦਾ ਵਿਰੋਧ ਕਰਦਾ ਹੈ ਉਹਨੂੰ BJP ਲੀਡਰ ਜਾਂ ਜੇ ਉਹ ਦੇਸ਼ ਧਰੋਹੀ ਕਹਿ ਰਹੇ ਨੇ, ਜਾਂ ਉਹਨਾਂ ਨੂੰ ਇਹੀ ਗੱਲ ਕਿਸਾਨ ਅੰਦੋਲਨ ਵੇਲੇ ਜਿਹੜੇ ਕਿਸਾਨ ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਕਰਦੇ ਸੀ ਉਹਨਾਂ ਨੂੰ ਜਿਹਾਦੀ ਤੇ ਦੇਸ਼ ਧਰੋਹੀ ਕਹਿੰਦੇ ਸੀ। ਹੁਣ ਇੱਕ ਜਿਹੜਾ ਸਵਾਲ ਅਸੀਂ ਕਾਮਨ ਕਰ ਰਹੇ ਹਾਂ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 22 ਜੂਨ ਦਾ ਦਿਨ ਹੈ। 2 ਵਰ੍ਹੇ ਪਹਿਲਾਂ 15 ਜੂਨ ਤੋਂ ਲੈ ਕੇ 20 ਜੂਨ ਤੱਕ ਕੀ ਹੋਇਆ ਗਲਵਾਨ ਵੈਲੀ 'ਚ, ਉਹ ਦੁਹਰਾਉਣ ਦੀ ਲੋੜ ਨਹੀਂ। 2nd ਐਨੀਵਰਸਰੀ ਹੈ, 2 ਸਾਲ ਹੋ ਗਏ ਨੇ ਕਿ ਕਿਵੇਂ ਗਲਵਾਨ ਵੈਲੀ ਦੇ ਵਿੱਚ ਡੰਡਿਆਂ ਸੋਟਿਆਂ ਦੂਜਿਆਂ ਨਾਲ ਉਹਨਾਂ ਨੇ ਚੀਨਿਆਂ ਨੇ ਜਿਸ ਕਿਸਮ ਦੇ ਵੀ ਇਹਨਾਂ ਦੇ 20 ਫੌਜੀ ਅਫਸਰ, ਜਿਹੜਾ ਇੱਕ ਉਹਨਾਂ ਦਾ ਕਮਾਂਡਰ ਸੀ ਉਹਦੇ ਸਮੇਤ, ਔਰ ਜਵਾਨ ਮਾਰੇ। 15 ਤੋਂ 20 ਉਹਨਾਂ ਨੇ ਜਿਨ੍ਹਾਂ 'ਚ ਅਗੇਨ ਆਫਿਸਰ ਸੀ ਪ੍ਰਿਜ਼ਨਰ ਆਫ ਵਾਰ ਬਣਾਏ, ਜਿਨ੍ਹਾਂ ਨੂੰ ਉਹਨਾਂ ਨੇ ਬਾਅਦ 'ਚ ਵਾਪਸ ਕੀਤਾ। ਔਰ ਇਕੱਲਾ ਇਹੀ ਨਹੀਂ ਕਿ ਇਹ ਮਾਮਲਾ ਗਲਵਾਨ ਵੈਲੀ ਤੱਕ ਰਿਹਾ। ਅਸੀਂ ਦੇਖਦੇ ਹਾਂ ਕਿ ਗਲਵਾਨ ਵੈਲੀ ਇੱਕ ਸ਼ੁਰੂਆਤ ਸੀ, ਕੀਤਾ ਹੀ ਇਹਨਾਂ ਨੇ ਸ਼ੁਰੂਆਤ, ਲੇਕਿਨ ਉਸ ਤੋਂ ਬਾਅਦ ਜਿਹੜੇ ਸਪੌਟ ਇਸ ਸਾਰੇ ਦੇ ਵਿੱਚ ਆਏ, ਪੈਂਗੋਂਗ ਲੇਕ, ਗੋਗਰਾ, ਗਲਵਾਨ, ਇਹ ਮੇਜਰ ਬਣੇ। ਲੇਕਿਨ ਇਸ ਦੇ ਨਾਲ ਫਿਰ ਡੈਪਸੋਂਗ, PP-15, ਗੋਗਰਾ, ਹੌਟ ਸਪਰਿੰਗਸ, ਡੈਮ ਚੌਕ, ਹੁਣ ਇਹ ਸਾਰਿਆਂ 'ਚ ਚੀਨ ਨੇ ਐਡਵਾਂਸ ਕੀਤਾ। ਇਹਨਾਂ ਦੀ ਫੌਜ ਜਿਹੜੀ ਆ ਉਹ ਭੱਜਣ ਤੇ ਮਜਬੂਰ ਕੀਤੀ। ਹਾਲਾਂਕਿ ਉਸ ਤੋਂ ਪਹਿਲਾਂ 2 ਸਾਲ ਡੋਕਲਾਮ ਦੇ ਵਿੱਚ ਇਹ ਇੰਡੀਆ, ਹਾਲਾਂਕਿ ਡੋਕਲਾਮ ਨਾਲ ਇੰਡੀਆ ਦਾ ਬਾਰਡਰ ਨਹੀਂ ਲੱਗਦਾ, ਲੇਕਿਨ ਭੂਟਾਨ ਨੂੰ ਸ਼ਹਿ ਦੇ ਕੇ ਇਹਨਾਂ ਨੇ ਉੱਥੇ ਜਿਹੜੀ ਦਿਲਵਦੀ ਕੀਤੀ ਸੀ। ਉੱਥੇ ਅੱਜ ਇਹਨਾਂ ਦੀਆਂ ਆਪਣੀਆਂ ਜਿਹੜੀਆਂ ਰਿਪੋਰਟਸ ਦੱਸਦੀਆਂ ਨੇ ਔਰ ਜਿਹੜੇ ਸੈਟੇਲਾਈਟ ਇਮੇਜਸ ਨੇ ਕਿ ਚੀਨ ਨੇ ਤਾਂ ਉੱਥੇ ਪਰਮਾਨੈਂਟ ਬੰਕਰ ਹੀ ਨਹੀਂ, ਉਹਨਾਂ ਤੇ ਪਿੰਡ ਵਸਾ ਲਏ। ਸੋ ਮਤਲਬ ਉਦੋਂ ਤੁਹਾਨੂੰ ਹੁਣ ਪਿਛਲੇ 3 ਸਾਲ ਤੋਂ ਜਿਹੜਾ ਉਹ ਡੋਕਲਾਮ ਲਫ਼ਜ਼ ਨਹੀਂ ਸੁਣਨ 'ਚ ਆਉਂਦਾ। ਨਹੀਂ ਤਾਂ ਇਹਨਾਂ ਦਾ ਮੀਡੀਆ ਜਾਂ ਦੂਜਾ ਨੈਰੇਟਿਵ ਬਣਾ ਰਿਹਾ ਸੀ ਪਤਾ ਨਹੀਂ ਡੋਕਲਾਮ 'ਚ ਇਹਨਾਂ ਨੇ ਚੀਨ ਨੂੰ ਅੱਗੇ ਲਾ ਲਿਆ। ਹੁਣ ਇਹੀ ਹਾਲ ਅਸੀਂ ਇਹ ਦੇਖ ਰਹੇ ਹਾਂ ਕਿ ਗਲਵਾਨ ਦੇ 2nd ਐਨੀਵਰਸਰੀ ਤੁਸੀਂ ਘੱਟੋ ਘੱਟ ਕੋਈ ਤੁਹਾਡੀ ਫੋਰਨ ਮਿਨਿਸਟਰੀ, ਕੋਈ ਤੁਹਾਡੀ ਡਿਫੈਂਸ ਮਿਨਿਸਟਰੀ ਜਾਂ ਉਹ ਤੁਹਾਡਾ ਪਿਓ ਜਿਹੜਾ ਉੱਤੇ ਬਿਠਾਇਆ ਹੋਇਆ ਸ਼ਰਾਰਤ ਦੀ ਜੜ ਅਜੀਤ ਡੋਭਾਲ, ਕੋਈ 2 ਲਫ਼ਜ਼ ਸ਼ਰਧਾਂਜਲੀ ਦੇ ਦਿਓ ਆਪਣੇ ਬਹਾਦਰ ਸੂਰਮਿਆਂ ਨੂੰ, ਜਿਹੜੇ 20 ਤੁਹਾਡੇ ਜਿਨ੍ਹਾਂ ਨੂੰ ਤੁਸੀਂ ਪਤਾ ਨਹੀਂ ਕਿਹੜੇ ਹੁਣ ਅਜੇ ਜਿਹੜੇ ਬਣਾਏ ਨਹੀਂ 4 ਸਾਲ ਦੀ ਟ੍ਰੇਨਿੰਗ ਦੇਣੇ, ਉਹਨੂੰ ਤਾਂ ਤੁਸੀਂ ਅਗਨੀ ਵੀਰ ਬਣਾਤਾ ਹੈ। ਤਾਂ ਜਿਹੜੇ ਤੁਹਾਡੇ ਵੀਰ ਅਗਨੀ ਵੀਰ ਜਿਹੜੇ ਅੱਗ ਨਾਲ ਖੇਡੇ ਉਹਨਾਂ ਨੂੰ ਯਾਦ ਕਰ ਲਓ। ਪਰ ਇੰਨਾ ਖੌਫ ਇਹਨਾਂ ਦੇ ਵਿੱਚ ਚੀਨ ਦਾ ਹੈ। ਇਹਨਾਂ 2 ਸਾਲਾਂ 'ਚ ਨਾ ਪ੍ਰਾਈਮ ਮਿਨਿਸਟਰ ਨੇ, ਨਾ ਉਹਨਾਂ ਦੇ ਹੋਮ ਮਿਨਿਸਟਰ ਨੇ, ਨਾ ਡਿਫੈਂਸ ਮਿਨਿਸਟਰ ਨੇ, ਨਾ ਕਿਸੇ ਫੌਜੀ ਜਰਨਲ ਨੇ ਇਹ ਕਿਹਾ ਹੀ ਨਹੀਂ ਹੈ ਕਿ ਚੀਨ ਨੇ ਇੰਡੀਆ ਤੇ ਜਿਹੜਾ LAC 'ਚ ਸਾਡੀ ਟੈਰੀਟਰੀ ਖੋਈ ਹੈ ਉਹ ਸਾਨੂੰ ਵਾਪਸ ਕਰਵਾਓ ਔਰ ਚੀਨ ਨੂੰ ਕੰਡੈਮ ਕੀਤਾ ਹੋਏ। ਉਦੋਂ ਰੌਲਾ ਪਾਇਆ ਜੀ ਅਸੀਂ ਐਪਾਂ ਬੰਦ ਕਰਤੀਆਂ ਚੀਨ ਦੀਆਂ, ਹੀ ਨਹੀਂ ਐਪਸ ਦੂਜੀ। ਅੱਜ ਵੀ $120 ਬਿਲੀਅਨ ਦਾ ਟ੍ਰੇਡ ਚੀਨ ਦੇ ਨਾਲ ਭਾਰਤ ਦਾ ਹੈਗਾ ਔਰ ਪਿਛਲੇ 2 ਸਾਲਾਂ 'ਚ ਵਧਿਆ। ਹੁਣ ਜਿਹੜੇ ਬਾਹਰ ਅਮਰੀਕਾ ਦਾ ਸਟੇਟ ਡਿਪਾਰਟਮੈਂਟ ਹੋਏ, ਵਾਈਟ ਹਾਊਸ, ਉਹ ਤਾਂ ਚੀਨ ਨੂੰ ਧਮਕੀਆਂ ਦੇ ਰਹੇ ਨੇ ਕਿ ਜੀ ਇਹ ਤੁਸੀਂ
ਜਿਹੜੀ ਐਗਰੈਸਿਵਨੈਸ LAC ਤੇ ਦਿਖਾਈ ਹੈ ਇਹ ਟੋਲਰੇਟ ਨਹੀਂ ਹੋਏਗੀ, ਇਹ ਖਤਰਾ ਹੋਏਗਾ। ਪਰ ਜਿਨ੍ਹਾਂ ਦੇ ਟੈਰੀਟਰੀ ਲਈ ਹੈ ਉਹਨਾਂ ਦੇ ਮੂੰਹ 'ਚ ਕਿਉਂ ਘੂਣੀਆਂ ਪਈਆਂ ਹੋਈਆਂ? ਇਹ ਜਿਹੜੇ ਸ਼ੇਰ, ਕਾਗਜ਼ੀ ਸ਼ੇਰ ਬਣੇ ਹੋਏ ਨੇ, ਬੜੇ ਦੇਸ਼ ਭਗਤ ਬਣੇ ਹੋਏ ਨੇ। ਹੁਣ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ 2nd ਐਨੀਵਰਸਰੀ ਦੇ ਮੌਕੇ, ਜੋ ਗਲਵਾਨ ਵੈਲੀ ਦੇ ਵਿੱਚ ਹੋਇਆ, ਆਸਟ੍ਰੇਲੀਆ ਦਾ ਡਿਪਟੀ ਪ੍ਰਾਈਮ ਮਿਨਿਸਟਰ ਰਿਚਰਡ ਮਾਰਲਸ ਦਿੱਲੀ ਬੈਠਾ ਹੋਇਆ ਔਰ ਆਸਟ੍ਰੇਲੀਆ 'ਚ ਚੇਂਜ ਹੋਈ ਹੈ। ਜ਼ਾਹਰ ਹੈ ਕਿ ਸਕਾਟ ਮਾਰਿਸਨ ਦੀ ਗਵਰਨਮੈਂਟ ਗਈ ਔਰ ਇਹ ਡਿਪਟੀ ਪ੍ਰਾਈਮ ਮਿਨਿਸਟਰ ਵੀ ਹੈ ਰਿਚਰਡ ਮਾਰਲਸ ਔਰ ਉਹਨਾਂ ਦਾ ਡਿਫੈਂਸ ਮਿਨਿਸਟਰ ਵੀ ਹੈ। ਹੁਣ ਇਹ ਉੱਥੇ ਜਿਹੜਾ ਉਹਨਾਂ ਦਾ ਦਿੱਲੀ ਦੇ ਵਿੱਚ ਨੈਸ਼ਨਲ ਡਿਫੈਂਸ ਕਾਲਜ ਦਿੱਲੀ 'ਚ ਹੈ ਉਹਨੂੰ ਐਡਰੈਸ ਕਰ ਰਿਹਾ। ਉਹਨੇ ਐਡਰੈਸ ਦੇ ਵਿੱਚ ਕੀ ਕਿਹਾ? ਉਹਨਾਂ ਦਾ ਆਪਣਾ ਮੀਡੀਆ ਉਹਨੂੰ ਹੈਡਲਾਈਨ ਬਣਾ ਰਿਹਾ, ਚਾਈਨਾ ਸ਼ੁੱਡ ਕਮਿਟ ਟੂ ਰਿਜ਼ੋਲਵ ਬਾਰਡਰ ਰੋ ਵਿਦ ਇੰਡੀਆ ਥਰੂ ਡਾਇਲੋਗ ਕੰਸਿਸਟੈਂਟ ਵਿਦ ਇੰਟਰਨੈਸ਼ਨਲ ਲਾਅ। ਹੁਣ ਇਹ ਕਹਿ ਰਿਹਾ ਉੱਥੇ ਬੈਠ ਕੇ, ਉਹਨਾਂ ਦੀ ਕੋਈ ਮਿਨਿਸਟਰੀ ਜਾਂ ਕਿਸੇ ਨੇ ਨਹੀਂ ਕਿਹਾ ਕਿ ਜੀ ਸਾਡੀ ਟੈਰੀਟਰੀ ਲੈ ਲਈ ਔਰ ਇਹ ਇੰਟਰਨੈਸ਼ਨਲ ਲਾਅ ਨੂੰ ਵਾਇਲੇਟ ਕਰਤਾ। ਔਰ ਦੂਜਾ ਉਹ ਕਹਿ ਰਿਹਾ ਆਸਟ੍ਰੇਲੀਆ ਦਾ ਡਿਪਟੀ ਪ੍ਰਾਈਮ ਮਿਨਿਸਟਰ ਕਿ ਵੀ ਇਹ ਬਾਰਡਰ ਰੋ ਜਿਹੜੀ ਇੰਡੀਆ ਦੇ ਨਾਲ ਹੈ ਇਹਨੂੰ ਜਿਹੜਾ ਡਾਇਲੋਗ ਇੰਟਰਨੈਸ਼ਨਲ ਲਾਅ ਦੇ ਥੱਲੇ ਕਰੋ। ਔਰ ਇਹ ਨੈਸ਼ਨਲ ਡਿਫੈਂਸ ਕਾਲਜ ਬੋਲਦਿਆਂ ਉਹਨੇ ਕਿਹਾ ਦਾ ਅਸੌਲਟ ਔਨ ਇੰਡੀਅਨ ਫੋਰਸਿਸ, ਅਸੌਲਟ ਹਮਲਾ, ਜਿਹੜਾ ਇੰਡੀਆ ਨੇ ਅੱਜ ਤੱਕ ਨਹੀਂ ਕਿਹਾ ਵੀ ਹਮਲਾ ਕੀਤਾ। ਇਹ ਤੋਂ ਵੱਡੀ ਗਿੱਦੀਪੁਣੇ ਦੀ ਗੱਲ ਔਰ ਮਿਆਂਕਣਾ ਇਹਨਾਂ ਦਾ ਕੀ ਹੋ ਸਕਦਾ? ਇਹ ਕਹਿ ਰਿਹਾ ਆਸਟ੍ਰੇਲੀਆ ਦਾ ਡਿਪਟੀ ਪ੍ਰਾਈਮ ਮਿਨਿਸਟਰ ਦਿੱਲੀ 'ਚ ਖਲੋ ਕੇ, ਦਾ ਅਸੌਲਟ ਔਨ ਇੰਡੀਅਨ ਫੋਰਸਿਸ along the line of actual control in 2020 was a warning we should all heed ਕਿ ਸਾਨੂੰ ਸਭ ਨੂੰ ਕੰਨ ਹੋਣੇ ਚਾਹੀਦੇ ਨੇ। ਇਹ ਚੇਤਾਵਨੀ ਹੈ ਕਿ ਕੀ ਹੈ। ਔਰ ਉਹਨਾਂ ਨੇ ਕਿਹਾ ਆਸਟ੍ਰੇਲੀਆ ਸਟੂਡ ਅਪ ਫਾਰ ਇੰਡੀਆ ਸੋਵਰਟੀ ਦੈਨ ਐਂਡ ਕੰਟੀਨਿਊਸ ਟੂ ਡੂ ਸੋ ਨਾਓ, ਕਿ ਉਦੋਂ ਆਸਟ੍ਰੇਲੀਆ ਖਲੋਤਾ ਇੰਡੀਆ ਦੀ ਸੋਵਰਟੀ ਲਈ, ਹੁਣ ਵੀ ਖੜਾ। ਉਹ ਇੰਡੀਆ ਆਪ ਤਾਂ ਖੜਾ ਨਹੀਂ ਹੈ ਆਪਣੀ ਸੋਵਰਨਟੀ ਲਈ। ਉਹਨਾਂ ਨੇ ਤਾਂ ਅੱਜ ਤੱਕ ਨਹੀਂ ਕਿਹਾ ਵੀ ਸਾਡੀ ਸੋਵਰਨਟੀ ਵਾਇਲੇਟ ਕੀਤੀ ਹੈ, ਕਿਉਂਕਿ ਜੇ ਕਹਿਣ ਵਾਇਲੇਟ ਕੀਤੀ ਹੈ ਤੇ ਫਿਰ ਆਪਣੇ ਲੋਕਾਂ ਨੂੰ ਜਿਨ੍ਹਾਂ ਨੂੰ ਝੂਠ ਵੇਚ ਕੇ ਪੁਰਾਣੀਆਂ ਹਕੂਮਤਾਂ ਨਹਿਰੂ ਤੋਂ ਲੈ ਕੇ ਸਭ ਨੂੰ ਇਹ ਕਹਿ ਕੇ ਜੀ ਕਿਵੇਂ ਜਿਹੜਾ ਹੈ ਉਹਨਾਂ ਨੇ ਸਾਡੇ ਇੰਟਰਸਟ ਵੇਚੇ, ਕਿਵੇਂ 1962 ਦੇ ਵਿੱਚ ਨਹਿਰੂ ਨੇ 38,000 ਸਕੁਅਰ ਮਾਈਲ ਟੈਰੀਟਰੀ ਗਵਾਈ। ਫਿਰ ਤਾਂ ਇਹ ਆਏਗਾ ਚਲੋ ਨਹਿਰੂ ਤਾਂ ਜੋ ਕੋਵਰਡਲੀ ਕਰ ਗਿਆ, ਤੁਸੀਂ ਕਿੱਥੋਂ ਦੇ ਪੁੱਤਰ ਹੋ ਦੇਸ਼ ਭਗਤ ਕਿ ਤੁਹਾਡੀ ਟੈਰੀਟਰੀ ਚੀਨ ਨੇ। ਔਰ ਇਹ ਡਿਪਟੀ ਪ੍ਰਾਈਮ ਮਿਨਿਸਟਰ ਕਹਿ ਰਿਹਾ ਉਹਨਾਂ ਦਾ ਕਿ ਸੋਵਰਨਟੀ ਵਾਇਲੇਟ ਕੀਤੀ, ਪਰ ਇਹਨਾਂ 'ਚ ਕੋਈ ਹਿੰਮਤ ਤੱਕ ਨਹੀਂ ਹੈ ਕਿ ਇਹ ਉਸ ਦੀ ਗੱਲ ਕਰ ਸਕਣ। ਔਰ ਈਵਨ ਇਹਨਾਂ ਦਾ, ਕਿਉਂਕਿ ਹੁਣ ਇੱਕ ਬ੍ਰਿਕਸ ਜਿਹਦੇ 'ਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ ਹੈ, ਉਹਨਾਂ ਦੀ ਇੱਕ ਵਰਚੁਅਲ ਕਾਨਫਰੰਸ ਹੋਣ ਜਾ ਰਹੀ ਹੈ। ਔਰ ਉਸ ਨੂੰ ਲੈ ਕੇ ਜਿਹੜਾ ਇਹ ਉਹਨਾਂ ਦੀ ਫੋਰਨ ਮਿਨਿਸਟਰੀ ਜਾਂ ਦੂਜਿਆਂ ਨੇ ਇੱਕ ਬਰੀਫ ਤਿਆਰ ਕੀਤੀ ਔਰ ਉਹਦੇ 'ਚ ਵੀ ਉਹਨਾਂ ਨੇ ਕਿਹਾ ਕਿ ਜੀ ਇਸ ਸਭ ਦੇ ਬਾਵਜੂਦ ਕਿ 2 years on after June 2020 clash, military commanders and diplomats have negotiated disengagement at several points, ਕਿ ਜੀ ਬਹੁਤ ਸਾਰੀਆਂ ਥਾਵਾਂ 'ਤੇ ਡਿਸਐਨਗੇਜਮੈਂਟ ਦੀ ਗੱਲ ਤੁਰੀ, ਲੇਕਿਨ ਅਜੇ ਵੀ ਉਹ ਡੈਪਸੋਂਗ, PP-15, ਗੋਗਰਾ ਹੌਟ ਸਪਰਿੰਗਸ ਏਰੀਆ, ਡੈਮ ਚੌਕ ਦੇ ਵਿੱਚ ਕੋਈ ਪ੍ਰੋਗਰੈਸ ਨਹੀਂ। ਨਹੀਂ, ਚੀਨ ਉੱਥੇ ਹੀ ਬੈਠਾ ਹੈ। 15 ਮੀਟਿੰਗਸ ਇਹਨਾਂ ਦੀਆਂ ਕਮਾਂਡਰ ਲੈਵਲਸ ਦੀਆਂ ਔਰ ਦੂਸਰੀਆਂ ਤੀਸਰੀਆਂ ਹੋ ਚੁੱਕੀਆਂ ਨੇ। ਔਰ ਇਸ ਦੇ ਬਾਵਜੂਦ ਕਿ ਇਹ ਕਹਿਣ ਨੂੰ ਤਿਆਰ ਨਹੀਂ ਕਿ ਵੀ ਚਾਈਨਾ ਐਗਰੈਸਰ ਹੈ, ਪਰ ਨਾਲ ਦੀ ਨਾਲ ਇਹ ਵੀ ਕਹਿ ਰਹੇ ਨੇ ਦੇਖੋ, meanwhile in what is emerging as another flashpoint, India has slammed China for blocking a proposal to list Pakistani terror convict and Lashkar-e-Toiba Jamaat-e-Dawa Deputy Chief Abdul Rahman Makki as a UN Security Council designated terrorist। ਪਿਛਲੇ ਦਿਨਾਂ 'ਚ 2-3 ਦਿਨ ਪਹਿਲਾਂ UN Security Council 'ਚ ਇੰਡੀਆ ਨੇ ਮੂਵ ਕੀਤਾ ਕਿ ਇਸ ਨੂੰ ਜਿਹੜਾ ਅਬਦੁਲ ਰਹਿਮਾਨ ਮੱਕੀ ਇਹਨੂੰ ਇੰਟਰਨੈਸ਼ਨਲ ਟੈਰਰਿਸਟ ਬਣਾਇਆ ਜਾਏ। ਚਾਈਨਾ ਨੇ ਵੀਟੋ ਕੀਤਾ ਟੈਕਨੀਕਲ ਗਰਾਊਂਡ ਦੇ ਉੱਤੇ ਔਰ ਉਸ ਨੂੰ ਰੋਕ ਦਿੱਤਾ। ਔਰ ਇਹ ਕਹਿ ਰਹੇ ਨੇ ਕਿ ਵੀ ਇਹ ਜਿਹੜਾ ਚਾਈਨਾ ਦੇ ਐਕਸ਼ਨ ਜਿਹੜਾ ਉਹ ਦੱਸਦਾ ਹੈ ਕਿ ਚੀਨ ਦਹਿਸ਼ਤਗਰਦੀ ਦੇ ਖਿਲਾਫ ਆਵਾਜ਼ ਨਹੀਂ ਚੁੱਕ ਰਿਹਾ। ਹੁਣ ਇਸ ਸਭ ਦੇ ਉੱਤੇ ਇਹ ਨਹੀਂ ਹੈ ਕਿ ਵੀ ਅਸੀਂ ਇਹ ਗੱਲ ਕਰ ਰਹੇ ਹਾਂ। ਹੁਣ ਉਹਨਾਂ ਦਾ ਇੱਕ ਬੜਾ ਸੀਨੀਅਰ ਡਿਪਲੋਮੈਟ ਔਰ ਐਂਬੈਸਡਰ ਸ਼ਿਆਮ ਸਰਨ, ਉਹਨੇ ਹਿੰਦੂ ਅਖਬਾਰ ਨੂੰ ਇੰਟਰਵਿਊ ਦਿੰਦਿਆਂ ਕਿਹਾ ਦਾ ਹਿੰਦੂ ਇਨ ਏ ਕਨਵਰਸੇਸ਼ਨ ਵਿਦ ਦਾ ਹਿੰਦੂ former foreign secretary Shyam Saran shared his thoughts on the situation along the LAC on the 2 years anniversary of Galwan clash and said New Delhi must continue to push
ਫॉर ਰਿਟਰਨ ਟੂ ਸਟੇਟਸ ਕੋ ਐਂਟੇ, ਕਿ ਜਿਹੜਾ 20 ਜੂਨ 2020 ਤੋਂ ਪਹਿਲਾਂ ਸਿਚੁਏਸ਼ਨ ਸੀ ਉਹ ਰੀਸਟੋਰ ਕਰੋ। ਉਹਨਾਂ ਦੇ ਡਿਪਲੋਮੈਟ ਕਹਿ ਰਹੇ ਨੇ, ਆਸਟ੍ਰੇਲੀਆ ਦਾ ਡਿਪਟੀ ਪ੍ਰਾਈਮ ਮਿਨਿਸਟਰ ਕਹਿ ਰਿਹਾ ਹੈ, ਅਮਰੀਕਾ ਦਾ ਵਾਈਟ ਹਾਊਸ ਕਹਿ ਰਿਹਾ ਹੈ, ਪਰ ਇੰਡੀਆ ਦਾ ਸਾਰਾ ਹੀ ਸਿਸਟਮ ਉੱਤੋਂ ਥੱਲੇ ਤੱਕ, ਨਾ ਉਹਨਾਂ ਦੇ ਉਹ ਜਿਹੜੇ ਉਹਨਾਂ ਦੀਆਂ 3-3 ਫੁੱਟੀਆਂ ਐਂਕਰਾਂ ਜਿਹੜੀਆਂ 9-9 ਫੁੱਟ ਉਛਲਦੀਆਂ, ਨਾ ਉਹ ਬੋਲਦੀਆਂ, ਨਾ ਉਹ ਅਰਨਾਬ ਗੋਸਵਾਮੀ ਨੂੰ ਉੱਥੇ ਚੇਤਾ ਆਉਂਦਾ ਹੈ ਕਿ ਭਾਈ ਇਹਨਾਂ ਨੂੰ ਇਹੀ ਕਹਿ ਦਿਓ ਕਿ ਇੰਨਾ ਹੀ ਮੂੰਹੋਂ ਕਹਿ ਦਿਓ ਵੀ ਚੀਨ ਨੇ ਹਮਲਾ ਕਰਕੇ LAC ਦਾ ਜਿਹੜਾ ਸਟੇਟਸ ਕੋ ਬਦਲਿਆ ਨਾ। ਔਰ ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਭਾਈ ਇਹ ਕਿਸ ਕਿਸਮ ਦੇ ਸ਼ੇਰ ਨੇ। ਔਰ ਇਹ ਠੀਕ ਹੈ ਕਿ ਭਾਈ ਨੈਰੇਟਿਵ ਬਣਾ ਕੇ ਤੁਸੀਂ ਉੱਥੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ। ਉਹ ਤੁਹਾਡੇ ਸਾਰੇ ਜਿਹੜੇ ਨੇ ਉਹ ਆਪੋਜੀਸ਼ਨ ਨੂੰ ਧਰਾਸ਼ਾਹੀ ਕਰ ਦਿੱਤਾ ਹੈ ਜੋ ਇੰਡੀਆ ਨੇ ਹਾਲਾਤ ਬਣਾਏ ਹੋਏ ਨੇ। ਮਹਾਰਾਸ਼ਟਰ 'ਚ ਵੀ ਜਿਹੜੀ ਉਹਦੀ ਸੀ ਸ਼ਿਵ ਸੈਨਾ, ਬਾਲ ਠਾਕਰੇ ਨੇ ਬਣਾਈ, ਉਹਦਾ ਉਧਵ ਜਿਹੜਾ ਠਾਕਰੇ ਉਹ ਕਲਾਕਾਰਾ ਰਹਿ ਗਿਆ ਕਿਉਂਕਿ ਉਹਨਾਂ ਨੇ ਪੈਸੇ ਦੀ ਖੇਡ, ਈਡੀ ਦੀ ਖੇਡ ਇਹ ਸਾਰੀ ਕਰ ਰਹੇ ਨੇ। ਔਰ ਇਸ ਵੇਲੇ ਆਪੋਜੀਸ਼ਨ ਨਾਂ ਦੀ ਕੋਈ ਚੀਜ਼ ਲੱਗਦਾ ਵੀ ਆਉਣ ਵਾਲੇ ਪੀਰੀਅਡ ਜਿਹੜੇ ਰਹਿ ਗਏ ਨੇ ਉਹ ਵੀ ਉਹਨਾਂ ਨੇ ਧਰਾਸ਼ਾਹੀ ਕਰ ਦੇਣੇ ਨੇ। ਲੇਕਿਨ ਕਦੋਂ ਤੱਕ ਇਹ ਬੱਕਰੇ ਦੀ ਮਾਂ ਖੈਰ ਮਨਾਏਗੀ? ਅਲਟੀਮੇਟਲੀ ਇਹ ਇਹਨਾਂ ਦਾ ਜਿਹੜਾ ਫਾਲਸਹੁੱਡ ਦਾ ਸਾਰਾ ਖੜਾ ਕੀਤਾ ਹੋਇਆ ਅਡੰਬਰ ਹੈ, ਇਹ ਧਰਾਸ਼ਾਹੀ ਹੋਏਗਾ। ਔਰ ਇਹ ਬਿਲਕੁਲ ਜਿਹੜਾ ਇਹ ਰੋਲ ਜੋ ਅੱਜ ਹਿੰਦੂ ਤੋਂ ਵੀ ਕਰ ਰਹੇ ਨੇ, ਇਹ ਬਿਲਕੁਲ ਉਸੇ ਲਾਈਨ 'ਤੇ ਹੀ ਹੈ ਜਿਸ ਲਾਈਨ ਦੇ ਉੱਤੇ ਸੋਵੀਅਤ ਯੂਨੀਅਨ, ਯੂਗੋਸਲਾਵੀਆ ਦਾ ਕਲੈਪਸ ਹੋਇਆ। ਉਹ ਲੋਕਾਂ ਨੂੰ ਅੰਦਰੋਂ ਇਹੀ ਦਾ, ਬਾਹਰਲੀ ਦੁਨੀਆ ਨੂੰ ਇਹੀ ਲੱਗਦਾ ਸੀ ਕਿ ਸੋਵੀਅਤ ਯੂਨੀਅਨ ਕਿੰਨੀ ਪ੍ਰੋਗਰੈਸ ਕਰ ਰਿਹਾ ਹੈ, ਬੰਦਾ ਚੰਦਰਮਾ 'ਤੇ ਪਹੁੰਚ ਗਿਆ, ਟੈਕਨੋਲੋਜੀ, ਨਿਊਕਲੀਅਰ, ਦੂਜੇ ਤੀਜੇ, ਪਰ ਅੰਦਰੋਂ ਸਿਸਟਮ ਕਲੈਪਸ ਸੀ। ਇਹਨਾਂ ਦੇ ਤਾਂ ਨਾ ਅੰਦਰ ਕੁਝ ਪੱਲੇ ਹੈ ਨਾ ਇਹਨਾਂ ਦੇ ਬਾਹਰ ਪੱਲੇ ਹੈ। ਸੋ ਇਹ ਆਪ ਤਾਂ ਡੁੱਬਣਗੇ ਹੀ, ਜਿਹਨੂੰ ਕਹਿੰਦੇ ਨੇ ਕਿ ਆਪ ਤਾਂ ਡੁੱਬੇ ਜਜਮਾਨ ਵੀ ਡੁੱਬੇ, ਇਹ ਬਾਕੀ ਸਾਰਿਆਂ ਨੂੰ ਵੀ ਡੋਬਣ ਦੇ ਰਾਹ ਦੇ ਉੱਤੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।